4 ਲੱਖ ਦਾ ਟਰੈਕਟਰ ਲਿਆ, ਚਲੋ ਉਹ ਤਾਂ ਕਿਤੇ ਵਰਤ ਲਾਂਗੇ। 2 ਲੱਖ ਕੇ ਮੈਂ ਉਮਰੇ ਤੇ ਗਾਲ ਆਇਆ, ਜ਼ਮੀਨ ਕਿੱਥੋਂ ਲੈਣੀ ਹੈ? ਬੰਦੇ ਬਾਜੇ ਟਾਈਮ ਦੇਖਦੇ ਨਹੀਂ ਵੀ ਕਹਿ ਕੀ ਰਹੇ ਆ, ਕਰ ਕੀ ਰਹੇ। ਇਹਦੇ ਤੇ ਹੱਸਣਾ ਸੀ ਯਾਰ, ਤੁਹਾਨੂੰ ਦੱਸਣਾ ਪੈਣਾ ਮੈਨੂੰ। ਨਹੀਂ ਮੈਂ ਜੀ ਆਪਣਾ ਚਾਚਾ ਜੀ ਨੂੰ ਇਹ ਕਹਿ ਰਿਹਾ ਸੀ, ਬੋਬੀ ਬਾਈ ਨੂੰ ਕਹਿੰਦਾ ਸੀ ਨਾ ਵੀ ਬੜੀ ਠੰਡ ਆ, ਸੌਣਾ ਕਿੱਥੇ ਆ। ਮੈਂ ਕਿਹਾ ਵੀ ਆ 16 ਦਰੀ ਨੂੰ ਨਿਗਾਹ ਮਾਰ ਲਾ ਚਾਰੇ ਪਾਸੋਂ ਫਿਰ ਕੇ, ਜੇ ਦਿਲ ਮੰਨਦਾ ਇੱਥੇ ਸੌਂ ਸਕਦਾ ਠੀਕ ਆ, ਨਹੀਂ ਤਾਂ ਫਿਰ ਹਨੇਰਾ ਨਾ ਕਰ। ਨਿਕਲ ਜਾ ਟਾਈਮ ਨਾਲ ਭਾਈ। ਖੱਟੇ ਰੰਗ ਦਾ ਪਤੀਸਾ ਹੀ ਪਤੀਸਾ ਲੱਗਾ। ਖਾਓ 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 ਖਾਓ। ਬੜੀ ਦੂਰੋਂ ਆਏ ਸਾਡੇ ਦੋਸਤ ਨੇ ਪ੍ਰੋਫੈਸਰ ਸਾਹਿਬ। ਪ੍ਰੋਫੈਸਰ ਸਾਹਿਬ 20 ਦਿਨਾਂ ਦੀ ਛੁੱਟੀ ਤੋਂ ਬਾਅਦ ਅੱਜ ਫੇਰ ਛੁੱਟੀ ਕਰ ਲਈ। ਕਿਵੇਂ ਲਈ ਛੁੱਟੀ? ਛੁੱਟੀ ਕਿਵੇਂ ਲਈ? ਵਾਰਦਾ ਮੁਹਤਰਮਾ ਦੇ ਜਿਹੜੇ ਮਾਮੂ ਜਾਨ ਸਨ ਨਾ, ਉਹ ਫੇਰ ਇੰਤਕਾਲ ਚੌਥੀ ਪੰਜਵੀਂ ਵਾਰੀ ਕਰ ਰਿਹਾ। ਅੰਮੀ ਦਾ ਮਾਮਾ ਮਾਰ ਛੜਾਈ ਫੇਰ ਮਾਰ ਦਿੱਤਾ ਅੱਜ ਫੇਰ। ਦਿਲ ਬਹੁਤ ਦੁਖੀ ਸੀ, ਲੇਕਿਨ ਤੇ ਅੱਗੋਂ ਉਹਨਾਂ ਨੇ ਕੁਝ ਕਿਹਾ ਨਹੀਂ ਐਸਾ? ਉਹਨਾਂ ਨੇ ਇਹ ਕਿਹਾ, ਜਿਹਨਾਂ ਨੇ ਕਿਹਾ ਵੀ ਕੋਈ ਤੂੰ ਆਪਣਾ ਖਾਨਦਾਨੀ ਅਫਰਾਦ ਕੋਈ ਛੱਡੇ ਵੀ ਹੈ ਨਹੀਂ, ਕਿ ਸਾਰੇ ਹੀ ਮਾਰ ਛੱਡੇ ਨਹੀਂ। ਮੈਂ ਜੀ ਕੱਲ ਆ ਜਾਵਾਂਗਾ, ਹੁਣ ਕੱਲ ਕੋਲ ਨੇ ਹੁਣ ਨਹੀਂ ਪਹੁੰਚੇ। ਨਹੀਂ ਪਹੁੰਚਣਾ ਗੱਲ ਮੁਸ਼ਕਲ ਲੱਗ ਰਿਹਾ ਬਹੁਤ, ਕਿਉਂਕਿ ਜੇ ਉਹ ਚੁੱਪਾਂ ਵੱਟ ਗਏ ਨੇ, ਹਾਏ ਮੇਰੇ ਸਾਹ ਕੀ ਘਟ ਗਏ ਨੇ। ਆਹਾ ਵਾਹ 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 ਵਾਹ। ਧੂੜ ਹੈ ਵਾਹ ਵਰੋਲੇ ਦੀ, ਹਾਂ ਧੂੜ ਹੈ, ਧੂੜ ਹੈ ਵਾਹ ਵਰੋਲੇ ਦੀ, ਹਾਂ ਬੱਦਲ ਪਾਸੇ ਹਟ ਗਏ ਨੇ। ਹਾਏ 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 ਹਾਏ। ਇੰਨਾ ਤਾਂ ਯਕੀਨ ਮੈਨੂੰ ਹੈਗਾ ਏ ਕਿ ਇੱਕ ਵਾਰੀ ਸਭ ਨੂੰ ਪਿਆਰ ਕਦੇ ਹੁੰਦਾ ਏ। ਵਾਹ 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 ਵਾਹ। ਭਾਵੇਂ ਸਰਤਾਜ ਫੇਰ ਬਨ ਕੇ ਬਿਠਾ ਲੋ ਦਿਲ, ਕੇਰਾ ਤਾਂ ਫਰਾਰ ਕਦੇ ਹੁੰਦਾ ਏ। ਓ ਕੀ ਬਾਤ ਹੈ। ਸੱਚੀਆਂ ਮੁਹੱਬਤਾਂ ਨੂੰ ਕਹਿਣ ਦੀ ਨਹੀਂ ਲੋੜ, ਆਪੇ ਪਤਾ ਲੱਗ ਜਾਂਦਾ ਏ ਅਜ਼ੀਜ਼ ਨੂੰ। ਵਾਹ 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 ਵਾਹ। ਅਸਲਾਮ ਵਾਲੇਕਮ ਜੀ ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਆ ਸਾਡੇ ਨਾਲ, ਸਾਡੇ ਚੈਨਲ ਪੰਜਾਬੀ ਲਹਿਰ ਤੇ। ਅੱਜ ਦੇ ਇੱਕ ਹੋਰ ਵਲੌਗ 'ਚ ਤੁਹਾਡੇ ਨਾਲ ਰੂਬਰੂ। ਅੱਜ ਅਸੀਂ ਫੇਰ ਸਫ਼ਰ ਸ਼ੁਰੂ ਕਰ ਲਿਆ। ਮੈਂ ਮੇਰੇ ਨਾਲ ਆ ਏੜੀ ਮੇਰਾ ਦੋਸਤ, ਅੱਲਾ ਦਿੱਤਾ ਨੱਤ, ਤੇ ਅਸੀਂ ਰਸਤੇ ਪੈ ਗਏ ਆ ਲੈਲਪੁਰੋਂ ਸਮੁੰਦਰੀ ਦੇ। ਵੈਸੇ ਮੇਰੇ ਕੋਲ ਆਉਣਾ ਸੀ ਸਾਰਿਆਂ ਨੇ ਅੱਜ, ਲੇਕਿਨ ਇੱਕ ਬੰਦਾ ਸਾਡਾ ਦੋਸਤ ਸ਼ਰਾਰ ਜੋਈਆ, ਉਹ ਆ ਰਿਹਾ ਬਾਬਲ ਨਗਰ ਤੋਂ। ਆਉਂਦਾ ਸੀ ਵੀ ਦਰਮਿਆਨ ਵਾਲੀ ਜਗ੍ਹਾ ਚੂਜ਼ ਕਰਨੀ ਹੈ ਜਿੱਥੇ ਆਪਾਂ ਇਕੱਠੇ ਹੋਣਾ। ਤੇ ਇੱਕ ਦੋਸਤ ਸਾਡਾ ਦੁਬਈ ਤੋਂ ਆਇਆ ਵਾ, ਚਾਚਾ ਇਮਰਾਨ, ਤੇ ਉਹਦਾ ਕਰਕੇ ਪਾਰਟੀ ਅੱਜ ਪਾਰਟੀ ਆ ਅੰਜਮ ਸਰੋਏ ਦੀ 16 ਦਰੀ 'ਚ। ਤੇ ਅੱਜ ਦਾ ਵੀਡੀਓ, ਅੱਜ ਦਾ ਵਲੌਗ ਫੇਰ ਜਿਹੜਾ 16 ਦਰੀ ਦੇ ਵਿੱਚ ਆ, ਤੇ ਗੱਪਾਂ ਛੱਪਾਂ ਮਾਰਨੀਆਂ। ਉੱਥੇ ਜਾਣਦੇ ਆ ਰਸਤੇ ਦੇ ਵਿੱਚ। ਦਿਨ ਦਾ ਟਾਈਮ ਹੈ, ਇਸ ਵੇਲੇ 2 ਵੱਜ ਗਏ, ਲੇਕਿਨ ਲੱਗਣ ਡਿਆ ਵੀ ਜਿਵੇਂ ਸਵੇਰੇ ਦੇ 6 ਵਜੇ। ਠੰਡ ਬੜੀ ਆ ਲੈਲਪੁਰ। ਮੈਂ ਉੱਠ ਤੇ ਟਾਈਮ ਨਾ ਪਿਆ, ਲੇਕਿਨ ਨਿਕਲਦੇ ਨਿਕਲਦੇ ਸਾਨੂੰ ਹੁਣ 2 ਵੱਜ ਗਏ। ਸੋ ਅਸੀਂ ਜਾਣਦੇ ਉਧਰ। ਅੱਜ ਦੇ ਵਲੌਗ ਦੇ ਵਿੱਚ ਬੜਾ ਫਨ ਸ਼ੁਗਲ ਮੇਲਾ ਹੋਣ ਵਾਲਾ, ਜੁੜੇ ਰਹਿਣਾ ਸਾਡੇ ਨਾਲ। ਅੱਗੇ ਆ ਜਾਓ, ਚੱਲਦੇ ਆਪਾਂ ਫਿਰ ਸਮੁੰਦਰੀ ਰਹਿਮੇਸ਼ਾ 16 ਦਰੀ, ਤੇ ਉਸ ਤੋਂ ਬਾਅਦ ਫੁੱਲ ਸੈਰ ਜਿਹਨੇ ਮੋਬਾਈਲ ਲਿਆ ਮੁੰਡੇ ਨੇ ਉਹਦੇ ਡੇਰੇ ਤੇ। ਆ ਜਾਓ ਨੰਬਰ ਆਪਾਂ ਪੜਵੇ ਆ ਅੰਜਮ ਸਰੋਇਆ ਸਾਹਿਬ ਦੇ ਡੇਰੇ ਸ਼ਰੀਫ ਤੇ ਉਹ 12 ਦਰੀ ਹੈ ਅੰਜਮ ਦੀ। ਕੀ ਹਾਲ ਨੂੰ ਭਾਈ? ਆ ਗਿਆ ਬੰਦਾ ਸਾਡਾ। ਕੀ ਹਾਲ ਚਾਲ? ਠੀਕ ਠਾਕ ਜੀ, ਹਾਲਤ ਠੀਕ ਹੈ। ਇਹ ਮੇਰੀ ਗੱਡੀ ਚਾਚਾ ਲੈ ਗਿਆ ਨਾ, ਚਾਚਾ ਇਮਰਾਨ। ਅੱਛਾ ਭਾਜੀ ਕੀ ਹਾਲ ਆ? ਫੀਜੀ ਤੋਂ ਆਇਆ, ਪਰ ਫੀਜੀ ਮੁਲਕ ਹੈ ਇੱਕ ਨਵਾਂ। ਹਾਂ ਅੱਛਾ, ਇੱਕ ਨਾਮ ਹੈ ਆ ਜੰਜੀਰੀ ਆ ਫੀਜੀ। ਆ ਤਾਂ ਇਹ ਦੇਖ ਜੇਬ, ਓਹੋ ਜੇਬ ਦੇ ਵਿੱਚ ਇੱਧਰ ਯਾਰ ਇਹ ਬੜੀ ਨਵੀਂ ਚੀਜ਼ ਹੈ। ਕੀ ਹੈ ਇਹ ਜੇਬ ਆ, ਅੰਦਰਲੇ ਪਾਸੇ ਜੇਬ ਆ, ਇਹ ਮੋਬਾਈਲ, ਇਹ ਪਾ ਲੈ। ਫੁੱਲ ਸਾਈਜ਼ 15 ਨੰਬਰ। ਹਾਂਜੀ 15 ਨੰਬਰ ਸਹੀ ਚੱਲਦਾ? ਹਾਂਜੀ ਫੁੱਲ ਸਾਈਜ਼। ਫੁੱਲ ਸੈਰ। ਕਿੱਥੋਂ ਆਈ ਜੈਕਟ? ਫੀਜੀ। ਉਹ ਇੱਕ ਮੈਨੂੰ ਮਿਲਣੀ ਮੰਗਾ ਲੈਣੀ। ਹੁਣ ਕੋ ਆਇਆ ਗਿਆ ਤੇ ਮੰਗਾ ਲਾਂਗੇ। ਨਾਮ ਤੇ ਹੁੰਦਾ ਸਿੱਧਾ ਸਾਦਾ ਫੀਸ ਹਫੀਜ਼ ਨਹੀਂ, ਫੀਜੀ ਮੁਲਕ ਆ। ਹਫੀਜ਼ ਲੰਡੇ ਵਾਲਾ ਭਾਈ, ਫੀਸ ਲੰਡੇ ਵਾਲਾ ਸਾਈ ਵਾਲਾ। ਫੀਜੀ ਮੁਲਕ ਦੱਸੀ ਯਾਰ, ਫੀਜੀ ਮੁਲਕ। ਫੀਜੀ ਨਾਮ ਦਾ ਕੋਈ ਮੁਲਕ ਨਹੀਂ। ਤੇ ਨਿਊਜ਼ੀਲੈਂਡ ਦਰਮਿਆਨ ਹਾਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਲਾਗੇ ਆ। ਉਥੋਂ ਆਈ। ਇਹ ਦੇਖ, ਗ੍ਰੇਟ, ਮਾਸ਼ਾਅੱਲਾ। ਹਾਜੀ ਸਾਹਿਬ ਕੀ ਬਾਤ। ਹਾਜੀ ਸਾਹਿਬ ਆਏ, ਹਾਜੀ ਸਾਹਿਬ। ਵਾਹ ਬਈ ਵਾਹ। ਇਹ ਤਰਵੇਂ ਤੁਸੀਂ ਉਹ ਹਾਜੀ ਜੇ। ਆਹੋ ਹਾਜੀ ਸਾਹਿਬ ਤੁਹਾਡੀ ਤਬੀਅਤ ਸਾਫ਼ ਕਰ ਲੈਂਦੇ ਆ। 12 16 ਦਰੀ ਜਾਓ, ਹਵਾ ਚੱਲਦੀ। ਆ ਜਾਓ। ਨੇ ਸੈਡਾਂ ਦੇ ਕੋਲ ਲਵਾ ਲੈਂਦਾ, ਠੰਡ ਬੜੀ ਆ। ਹਾਂਜੀ ਆ ਦੁਆ ਨਿਸ਼ਾਨ ਫੜੀ ਜੋਈਆ ਸਾਹਿਬ ਨੂੰ। ਨਹੀਂ ਤੇ ਠੰਡ ਬੜੀ, ਲਵਾ ਲੈਣੀ ਸੀ ਕੋ ਸੈਡਾਂ ਤੇ। ਯਾਰ ਨਾ
ਉਹ ਮੋਨਿਤ ਗਿਆ ਨਹੀਂ ਮੈਂ ਕੀ ਆਖਿਆ ਮੈਂ ਕਿਹਾ ਠੰਡ ਬੜੀ ਸਾਈਡਾਂ ਦੇ ਕੋਲ ਲਵਾ ਲੈਂਦਾ ਯਾਰ ਚਿੱਟਾ ਚਿੱਕਾ ਚੁੱਕਾ ਹਾਂ ਚਿੱਕਾਂ ਹੋਣੀਆਂ ਚਾਹੀਦੀਆਂ ਚਿੱਕਾਂ ਲਵਾਉਂਦੇ ਆ ਮੈਂ ਕਰਿਆ ਸੀਗਾ ਵੀ ਜ਼ਰਾ ਨਾ ਆਹ ਜ਼ਰਾ ਸਰਦੀਆਂ ਲੰਘ ਗਈਆਂ ਹਾਂ ਨਹੀਂ ਬਹੁਤ ਅੱਛੀ ਸੋਚ ਬੈਠੋ ਤਸ਼ਰੀਫ ਰੱਖੋ ਮੈਂ ਰੇੜੀ ਵਾਲਿਆਂ ਨੂੰ ਇਧਰ ਵੇਖੋ ਜੀ ਬਾਹਰ ਜਿਹੜੀ ਹਵਾ ਨਹੀਂ ਨਾ ਲੱਗਦੀ ਇੱਥੇ ਡਬਲ ਲੱਗਦੀ ਹੈ ਇਹ ਮਾਰੂਗਾ ਸਾਨੂੰ ਗੱਡੀ 'ਚ ਬਹਿਨੇ ਆ ਹੈਂ? ਚਲੋ ਯਾਰ ਗੱਡੀ 'ਚ ਬਹਿ ਚਲੀ ਗੱਡੀ 'ਚ ਬਹੁਤ ਤੇ ਹੋਰ ਗੱਲ ਤਾਂ ਸਹੀ ਨਹੀਂ ਉਹ ਚਾਰੇ ਪਾਸੇ ਦੀ ਆਵਾਜ਼ ਰਹਦੀ ਹੈ ਉਵੇਂ ਆ ਫਿਰ ਇਹਨੇ ਆ ਵੇਖੋ ਨਾ ਜੇ ਸਭ ਮੰਜੇ ਮੁੰਜੇ ਪੂਰੇ ਆ ਵਿਛਾ ਕੇ ਨਾ ਆ ਕੀ ਇਹਨਾਂ ਨੂੰ ਕਹਿੰਦੇ ਪੈਂਦੀਆਂ ਪੈਂਦੀਆਂ ਤੇ ਪੂਰਾ ਜੁਗਾੜ ਕੀਤਾ ਅੱਜ ਫਿਰ ਨਹੀਂ ਉਹ ਤਾਂ ਕੀਤੇ ਭਾਈ ਨਾ ਆਪਾਂ ਇੱਥੇ ਹੀ ਪੈਣਾ ਹੈ ਰਾਤੀ ਇੱਥੇ ਹੀ ਠੀਕ ਹੈ ਭਾਈ ਆਪਾਂ ਤੇ ਰਾਤੀ ਨਿਕਲ ਜਾਵਾਂਗੇ ਹੈ ਰੋਟੀ ਖਾ ਕੇ ਮੈਂ ਤਾਂ ਨਿਕਲ ਜਾਵਾਂਗਾ ਇੱਥੇ ਰਹਿਣ ਲੱਗਾ ਓਏ ਇੱਥੇ ਕੌਣ ਰਵੇਗਾ ਤੇ ਬੱਲੇ ਨੂੰ ਕੁਲਫੀ ਠਰੀ ਪੀ ਹੋਣੀ ਹਾਂ ਆਂਦਾ ਮੈਂ ਚੱਲ ਜਾਣਾ ਖਾਣਾ ਖਾ ਕੇ ਉੱਥੇ ਅੰਦਰ ਇੰਤਜ਼ਾਮ ਕਰੋ ਸੌਣ ਦਾ ਖਾਣਾ ਪੀਣਾ ਦੇ ਹਜੇ ਲੇਟ ਆ ਹਾਂ। ਤੇ ਇੰਤਜ਼ਾਮ ਵੀ ਹੋਰ ਕਿਤੇ ਨਹੀਂ ਕੀਤਾ ਆ ਇੰਤਜ਼ਾਮ ਹੀ ਕੀਤਾ ਇੰਨੀਆਂ ਇੱਟਾਂ ਲਾਈਆਂ ਛੱਤ ਪਾਈ ਆ ਹੋਰ ਕੀ ਇੰਤਜ਼ਾਮ ਕਰਾਂ ਤੇ ਤੂੰ ਚਿੱਕਾਂ ਲਿਆ ਕੇ ਤੇ ਸਾਈਡਾਂ ਤੇ ਲਾ ਲੈਂਦਾ ਚਿੱਕਾਂ ਦਾ ਕਿਰਾਇਆ ਪਤਾ ਹਾਂ ਉਹ ਕਹਿੰਦੇ ਵੀ ਹਜੇ ਮਹਿੰਗੀਆਂ 4 ਦਿਨ ਠਹਿਰ ਕੇ ਲਾਉਂਗੇ ਫਿਰ ਠੀਕ ਲੱਭ ਜਾਣੀਆਂ ਹੂੰ ਤੇ ਮੈਂ ਕਿਹਾ ਠੀਕ ਹੈ 4 ਦਿਨ ਚ ਪਾ ਇਲੈਕਸ਼ਨ ਤੋਂ ਬਾਅਦ ਸਸਤੀਆਂ ਹੋਣਗੀਆਂ ਇਲੈਕਸ਼ਨਾਂ ਤੋਂ ਬਾਅਦ ਇਲੈਕਸ਼ਨ ਹੋਣਗੇ ਤੂੰ ਆਂਦੀ ਤੇ ਨਵਾਂ ਵਜ਼ੀਰ ਆਜ਼ਮ ਨਹੀਂ ਆਉਂਦਾ ਨਾ ਤੇ ਮਹਿੰਗੇ ਰਹਿਣੀਆਂ ਤੂੰ ਬੰਦੇ ਮਾਰੇਗਾ ਨਹੀਂ ਤੇ ਹਾਂ ਨਹੀਂ ਨਹੀਂ ਹੂੰ ਇਹ ਬੜੀ ਸਹੀ ਆ ਕੋਈ ਨਹੀਂ ਰਾਤ ਨੂੰ ਗਰਮ ਹੋ ਜਾਂਦੀ ਨਾ ਜੀ ਭਾਈ ਇਹ 12 ਤਰੀਕ ਤੱਕ ਦੂਜੇ ਪ੍ਰਾਹੁਣੇ ਨਹੀਂ ਆਏ ਹਲੇ ਸਾਡਾ ਚਾਚਾ ਨਹੀਂ ਆਇਆ ਕੋਈ ਨਹੀਂ ਜੀ ਹਜੇ ਤੱਕ ਪਹੁੰਚਿਆ ਟੈਲੀਫੋਨ ਕਰਿਓ ਜੀ ਕੀਤਾ ਫੋਨ ਜਸਤੇ ਵਿੱਚ ਤੇ ਭਾਈ ਉਹਦੀ ਸਮੁੰਦਰੀ ਸਣ ਉਸਲੇ ਉਹ ਸਮੁੰਦਰੀ ਕ੍ਰਾਸ ਕੀਤੀਆਂ ਉਹਨਾਂ ਨੇ ਬਹੁਤ ਚੰਗਾ ਲੱਗਾ ਜੀ ਤੁਸੀਂ ਆਏ ਬੜੀ ਖੁਸ਼ੀ ਹੋਈ ਤੇ ਤੇ ਬੈਠੋ ਕੋਟੀ ਚੰਗੀ ਤੇਰੀ ਹਾਂਜੀ ਫੀਜੀ ਦੀ ਹੈ ਕੋਟੀ ਜੀ ਜੀ ਬੈਠੋ ਅਬਦੁਲ ਹਫੀਜ਼ ਮੈਂ ਨਹੀਂ ਦਿਨ ਨਹੀਂ ਤੁਸੀਂ ਬੜਾ ਇਹ ਗੱਡੀ ਚੋਂ ਘੱਲਿਆ ਇਹਨਾਂ ਨੇ ਉਹਨਾਂ ਨੂੰ ਫੌਜੀ ਸਾਜੀ ਸਾਹਿਬ ਨੂੰ ਕੁਝ ਲੈਣ ਤੇ ਤੁਸੀਂ ਤੇ ਆ ਤੁਸੀਂ ਨਾ ਆਜ਼ਾਦੀ ਕੀਤੀ ਤੁਸੀਂ ਮਠਿਆਈ ਨਹੀਂ ਸੀ ਲਿਆਣੀ ਨਹੀਂ ਨਹੀਂ ਮੈਂ ਫਰੂਟ ਲਿਆਂਦਾ ਸੀ ਹੈ ਫਰੂਟ ਲਿਆਂਦਾ ਭਾਈ ਮੈਂ ਲੈ ਕੇ ਆਇਆ ਸ਼ਕਰਕੰਦੀ ਲਿਆਂਦੀ ਕੱਚੀ ਓਏ ਹੋਏ ਹੋਏ ਨਹੀਂ ਤੁਸੀਂ ਨਾ ਐਵੇਂ ਕਿਉਂ ਕਾਹਨੂੰ ਖਰਚਾ ਕੀਤਾ ਉਹ ਸ਼ਕਰਕੰਦੀ ਕੱਚੀ ਲਿਆਂਦੀ ਤੁਹਾਡੀ ਲਿਆਓ ਫਿਰ ਆਂਦੀ ਕਿਉਂ ਨਹੀਂ ਆਓ ਵੇ ਹੋ ਬੈਗ ਮੇਰਾ ਉਹਦੇ ਚ ਸਮਾਨ ਆ ਮੇਰਾ ਆ ਮੱਝ ਡਈਏ ਪੱਠੇ ਪਾਰਾ ਉਹਨੂੰ ਨਹੀਂ 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 ਹਾਂ ਇਹ ਨਾ ਇਹਨਾਂ ਦੀ ਥੋੜੀ ਜੀ ਹੁੰਦੀ ਆ ਵਰਦਸ਼ ਪਿਪਰਿਆਂ ਦੀ ਵੀ ਕਰਾਈ ਦੀ ਅੱਛਾ ਹਾਂ ਕੋਲ ਕੇ ਵੀ ਲਿਆਈਦਾ ਇਸ ਟਾਈਮ ਬੋਲਦੀਆਂ ਨਾ ਆ ਸਾਰਾ ਸਾਹ ਵਾਲੀਆਂ ਸਰਦੀ ਨਾਲੀਆਂ। ਖਤਮ ਹੋ ਜਾਂਦੀ। ਹਾਂਜੀ ਸਰਦੀ ਹੋ ਜਾਂਦੀ ਹੈ ਹਾਂ ਇਹ ਨਾ ਬੋਲਣ ਤੇ ਬੜਾ ਨੁਕਸਾਨ ਠੰਡ ਬਹੁਤ ਹੈ ਚਲੀਏ ਹਾਂਜੀ ਅੱਗ ਬਾਲੀ ਅੱਗ ਬਾਲੀ ਹੈ ਹਾਂਜੀ ਆਜੋ ਆਜੋ ਫਿਰ ਆਜੋ ਆਜੋ ਲਓ ਵੀ ਪਈਆਂ ਨੇ ਹਾਂਜੀ ਅੱਗ ਬਾਲ ਲਈ ਹੈ ਠੰਡ ਬਹੁਤ ਆ ਤੇ ਮੱਚ ਲਿਆ ਲਾ ਫਕੀਰਾਂ ਦਾ ਮੱਚ ਨਹੀਂ ਇੱਧਰ ਆ ਜਾਓ ਇਹ ਕੁਛ ਬੈਠੋ ਬੈਠੋ ਸੋਇਆ ਸਾਹਿਬ ਕੋਈ ਸੁਣਾਓਗੇ ਵੀ ਕਲਾਮ ਕਲੂਮ ਸਾਨੂੰ ਕਲਾਮਾਂ ਸੁਣਾ ਦਿਓ ਬ੍ਰਿਟਿਸ਼ ਅੰਕਲ ਬ੍ਰਿਟਿਸ਼ ਹਾਂਜੀ ਅੰਕਲ ਬ੍ਰਿਟਿਸ਼ ਇਹ ਨਾ ਜੀ ਅਸੀਂ ਮੇਰੇ ਗ੍ਰਾਈ ਨੇ ਨਾ ਫਿਰ ਕੀ ਬਿਕਾਜ਼ ਵੀ ਆਰ ਆਲ ਸਾਡੇ ਜਿਹੜੇ ਇੱਥੇ ਹੁਣ ਹੈਗੇ ਨਾ ਇੱਥੇ ਦੇ ਲੋਕਲ ਰਹਿਣ ਵਾਲੇ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਜੰਗਲੀ ਵੀ ਕਹਿੰਦੇ ਹੂੰ ਤੇ ਉਹ ਫਿਰ ਜੰਗਲੀ ਕਹਿਣ ਨਾਲ ਗੁੱਸਾ ਕਰਦੇ ਆ ਅਸੀਂ ਫਿਰ ਬ੍ਰਿਟਿਸ਼ ਕਹਿ ਲਈਦਾ ਜਈਆ ਸਾਹਿਬ ਇਹ ਵੀ ਬ੍ਰਿਟਿਸ਼ ਜੋਈਆ ਸਾਹਿਬ ਬ੍ਰਿਟਿਸ਼ ਮਠਿਆਈ ਕਿਹੜੀ ਹੈ ਇਹ ਮਠਿਆਈ ਆ ਲੈ ਕੇ ਆਏ ਜੀ ਜੋਈਆ ਸਾਹਿਬ ਸਟੀਲ ਦੇ ਡੱਬੇ 'ਚ ਵਾਹ 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 ਹੁੱਕਾ ਪਰਾਂ ਨੂੰ ਕਰ ਲੈ ਡੀਸੈਂਟ ਬੈਕਰੀ ਸਾਈਵਾਲ ਡਿਸਨ ਬੈਕਰੀ ਦੀ ਬਹੁਤ ਮਸ਼ਹੂਰ ਵਾਹ ਜੀ ਵਾਹ ਸਭ ਨੂੰ ਸਸਤੇ ਨੇ ਸਭ ਨਾਲ ਸਸਤੇ ਆਂਦਾ ਇਹ ਨੇ ਉਹ ਕੁਰਸੀਆਂ ਇੱਕ ਦੋ ਕੁਰਸੀ ਇਧਰੋਂ ਲਿਆਈ ਇੱਕ ਦੋ ਚੇਅਰ ਹੋਰ ਲਿਆਓ ਹਾਂਜੀ ਤੇਰੀ ਪੰਜਾਬੀ ਕਿੱਥੋਂ ਨਿਕਲ ਆਉਂਦੀ ਉਰਦੂ ਫਟਾ ਨਿਕਲ ਆਉਂਦੀ ਬਈ ਇਹਦੀ ਉਰਦੂ ਆਹੋ ਪੰਜਾਬੀ ਬੋਲਿਆ ਕਰ ਆ ਖੱਟੇ ਰੰਗ ਦੀ ਵੀ ਹੈ ਵਿੱਚ ਹਾਂ ਖੱਟੇ ਰੰਗ ਦਾ ਪਤੀਸਾ ਹੀ ਪਤੀਸਾ ਲੱਗਿਆ ਖਾਓ ਖਾਓ ਇਹ ਆਪ ਹੀ ਖਾਓ 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 ਦੋ ਬਹੁਤ ਆਲਾ ਜੀ ਬਹੁਤ ਆਲਾ ਵਾਹ ਮਬਸ਼ਰ ਪੁੱਤਰ ਵਾਹ ਬਸ਼ਰ ਪੁੱਤਰ ਅੱਛਾ ਜੀ ਨਾ ਉਹ ਜਿਹੜੀ ਅੱਗੇ ਗੱਲ ਕਰਦੇ ਸੀ ਨਸੀਬ ਲੈ ਆ ਪੰਜਾਬੀ ਨਿਕਲ ਆਂਦੀ ਉਹ ਮੁਬਸ਼ਰ बैठा घोड़े पे उर्दू पे बोले ये अब मैं ऊपर चढ़ गया हूं तो ऐसे है घोड़ा नसा यकदम डिग्गा कहंदा तू ठीक तरह रस्से ਤਾਂ ਪਾ ਲੈਣੇ ਸੀ ਉਦੋਂ ਆਈ ਮਾਂ ਬੋਲੀ ਮੂੰਹ ਦੇ ਵਿੱਚ ਹਾਂਜੀ ਦੇਖਦੇ ਜਜ਼ਬਿਆਂ ਦੀ ਜ਼ੁਬਾਨ ਹੈ ਨਾ ਹਾਂ ਤੁਸੀਂ ਖੁਸ਼ ਹੋਣਾ ਹੈ ਤੁਸੀਂ ਰੋਣਾ ਹੈ ਹਾਂ ਹਾਂ ਉਹ ਫਿਰ ਤੁਸੀਂ ਮਾਦਰੀ ਜ਼ੁਬਾਨ ਦੇ ਵਿੱਚ ਆ ਜਾਓਗੇ ਫੌਰਨ
ਤੁਹਾਨੂੰ ਤਕਲੀਫ ਹੋਵੇਗੀ ਤੁਸੀਂ ਮਾਦਰੀ ਜ਼ੁਬਾਨ ਵਿੱਚ ਕਰਲਾਓ ਹਾਂ ਕਦੇ ਵੀ ਨਹੀਂ ਤੁਸੀਂ ਨਾ ਹਾਏ ਮੈਂ ਤਾਂ ਮਰ ਗਿਆ ਯਾਰ ਮੇਰੇ ਚੋਟ ਲੱਗ ਗਈ ਹਾਂ ਤੁਸੀਂ ਹਾਏ ਮਰ ਗਿਆ ਹੈ ਕਿਉਂ ਜੇ ਗੋਡਾ ਮੇਰਾ ਹਾਂ ਤੁਹਾਡੇ ਕਿਵੇਂ ਆਂਦੇ ਅੰਬੋ ਕਿਵੇਂ ਕਿਵੇਂ ਆਂਦੇ ਆ ਹਾਲ ਓਏ ਅਮਰੀਕ ਗਈ ਮਾਰਿਆ ਬਹੁਤ ਆਲਾ ਬਹੁਤ ਵਧੀਆ ਬਰਫੀ ਆ ਗਿਆ ਆਪਣਾ ਚਾਚਾ ਇਮਰਾਨ ਦੁਬਈ ਵਾਲਾ ਹਾਂਜੀ ਦੂਜੀ ਸਾਈਡ ਤੇ ਇਮਰਾਨ ਬੋਬੀ ਦੂਏ ਪਾਸੇ ਹੈ ਓਏ ਉਧਰ ਜੇ ਓਏ ਹਾਓ ਜੀ ਇਹ ਤੇ ਛੰਮੀ ਜੱਟ ਆ ਭਾਈ ਮੈਂ ਮਹਿਮਾਨ ਹੀ ਆ ਤੁਹਾਡਾ ਚਾਚਾ ਆ ਜਾ ਕਿਉਂ ਨਹੀਂ ਸਿਰ ਮੱਥੇ ਚਾਚਾ ਆ ਗਿਆ ਚਾਚਾ ਸਾਡਾ ਦੁਬਈ ਵਾਲਾ ਆ ਗਿਆ ਚਾਚਾ ਚਾਚਾ ਦੁਬਈ ਵਾਲਾ ਚਾਚਾ ਬ੍ਰੇਕ ਲਾ ਲਈ ਜਾਣ ਦੋ ਬ੍ਰੇਕ ਲਾ ਲਈ ਉਧਰਲੀ ਸਾਈਡ ਤੇ ਓ ਇੱਧਰ ਇੱਧਰ ਸਾਜੀ ਬੋਬੀ ਭਾਈ ਚਾਚਾ ਸਾਡਾ ਆ ਗਿਆ ਐਵੇਂ ਬਸ ਖੁਸ਼ਾਮਦੀਦ ਜੀ ਵੈਲਕਮ ਚਾਚਾ ਪਾਕਿਸਤਾਨ ਵੈਲਕਮ ਜੀ ਆਇਆਂ ਨੂੰ ਜੀ ਆਇਆਂ ਨੂੰ ਵੈਲਕਮ ਪਾਕਿਸਤਾਨ ਕਾਹਦਾ ਸਵੇਰੇ ਵਿਚਾਰੇ ਨੇ ਚਲਾ ਜਾਣਾ ਅੱਛਾ ਰੱਖ ਲੈਨੇ ਦਿਹਾੜੀ ਸਵੇਰੇ ਨਹੀਂ ਜਾਣਾ ਇਹਨੇ ਪਰਸੋਂ ਜਾਣਾ ਸੀ ਮੈਂ ਡਰਾਮੇਬਾਜ਼ੀ ਕਰ ਰਿਹਾ ਸੀ ਨਹੀਂ ਇਹਦਾ ਫਲੈਟ ਹੋਈ ਇਹਦੀ ਜਹਾਜ਼ ਹੋਇਆ ਐਵੇਂ ਝੂਠ ਬੋਲ ਜਹਾਜ਼ ਕਰਾਇਆ ਇਹਨੇ ਇਕੱਲਾ ਹੀ ਝੂਠ ਬੋਲਦਾ ਹੋਲ ਸਾਹਿਬ ਜਹਾਜ਼ ਕਰ ਇੱਧਰ ਤਾਂ ਉਹ ਮੜ ਜਾ ਮੈਂ ਤੁਹਾਡਾ ਤਾਰਫ ਤਾਂ ਕਰਾਵਾਂ ਇਹ ਜੀ ਸਾਡੇ ਇਮਰਾਨ ਬੋਬੀ ਦੁਬਈ ਫਰਾਮ ਦੁਬਈ ਹਾਂਜੀ ਅਸੀਂ ਦੁਬਈ ਗਏ ਆ ਤੇ ਇਹਨਾਂ ਨੇ ਸਾਡੀ ਬੜੀ ਆਓ ਭਗਤ ਕੀਤੀ ਸਾਦਲ ਕਬਾਬ ਉਸਤਾਦ ਅਲ ਕਬਾਬ ਅੱਲਾਹ ਤਾਲਾ ਸਾਨੂੰ ਸਿਹਤ ਤੰਦਰੁਸਤੀ ਦੇ ਹਾਂਜੀ ਉਸਤਾਦ ਅਲ ਕਬਾਬ ਖਵਾਈ ਸਾਦਲ ਕਬਾਬ ਹੁਣ ਅੱਲਾਹ ਬਸ ਜੋ ਹੈ ਹੁਣ ਜੋ ਬਣਦਾ ਸਰਦਾ ਹੁਣ ਇੱਥੇ ਦੇ ਆ ਚਲੋ ਨਹੀਂ ਮੈਂ ਜੀ ਆਪਣਾ ਚਾਚਾ ਜੀ ਨੂੰ ਇਹ ਕਹਿ ਰਿਹਾ ਸੀ ਬੋਬੀ ਬਾਈ ਨੂੰ ਕਹਿੰਦਾ ਸੀ ਨਾ ਵੀ ਬੜੀ ਠੰਡ ਆ ਸੌਣਾ ਕਿੱਥੇ ਆ ਮੈਂ ਕਿਹਾ ਵੀ ਆ 16 ਦਰੀ ਨੂੰ ਨਿਗਾਹ ਮਾਰ ਲਾ ਚਾਰੇ ਪਾਸੋਂ ਫਿਰ ਕੇ ਜੇ ਦਿਲ ਮੰਨਦਾ ਇੱਥੇ ਸੌ ਸਕਦਾ ਠੀਕ ਆ ਨਹੀਂ ਤਾਂ ਫਿਰ ਹਨੇਰਾ ਨਾ ਕਰ ਨਿਕਲ ਜਾ ਟਾਈਮ ਨਾਲ ਭਾਈ ਉੱਥੇ ਹੀ ਨਿਕਲ ਜਾ 에어ਪੋਰਟ ਹੀ ਉਹ ਤੇ ਹੁਣੇ ਇਕੱਠਾ ਹੋ ਗਿਆ ਚਾਚਾ ਦੇ ਚਾਚਾ ਤੇ ਹੁਣੇ ਨਾਲ ਦੋਰਾ ਆਇਆ ਪਿਆ ਨਹੀਂ ਸੌਣਾ 16 ਦਰੀ ਚ ਆ ਬਈ, ਮੈਂ ਪਹਿਲਾਂ ਦੱਸ ਰਿਹਾ ਚਾਚਾ ਜੀ ਹਾਂਜੀ ਦੋਵੇਂ ਜੱਫੀ ਪਾ ਕੇ ਸੌ ਜਾਵਾਂਗੇ ਟੈਲੀਫੋਨ ਚੱਲ ਰਿਹਾ ਇਹਨੂੰ ਲੈ ਕੇ ਡੁੱਬਣਾ ਆ ਰਿਹਾ ਵਿੱਚ ਇਸ ਟਾਈਮ ਹਜੇ ਨੇ ਕੀ ਹੋ ਗਿਆ ਬੋਬੀ ਸਾਹਿਬ ਆਏ ਸੀ ਜੀ ਦੁਬਈ ਤੋਂ ਸਾਨੂੰ ਮਿਲਣ ਵਾਸਤੇ ਹਾਂ ਤੇ ਉਹ ਆਏ ਨਾ ਤੇ ਗੱਲਾਂ ਲੱਗ ਗਏ ਤੇ ਉਹ ਭੁੱਲ ਗਏ ਖਬਰੇ ਮੈਂ ਕਿਹਾ ਵੀ ਮਠਿਆਈ ਦਾ ਯਾਦ ਨਹੀਂ ਰਹੀ ਨਾ ਤੇ ਵਿੱਚ ਗੱਲ ਮਠਿਆਈ ਦੀ ਕੀਤੀ ਨਾ ਤੇ ਉਹਨਾਂ ਦੇ ਚੇਤੇ ਆਇਆ ਕਹਿੰਦੇ ਮੈਂ ਲੈ ਕੇ ਆਇਆ ਤੇ ਉਹ ਹੁਣ ਮੈਂ ਨਾਲ ਆ ਕੇ ਕਢਾਣ ਆਇਆ ਤੋੜਾ ਕੇ ਹਲੋ ਇਹ ਬਰਫੀ ਜੇ ਤੇ ਇਹ ਗਾਜਰ ਲੋ ਅੱਛਾ ਜੀ ਇਹ ਬਰਫੀ ਜੀ ਬੜੀ ਮਸ਼ਹੂਰ ਆ ਗੁਜਰਾਲੇ ਦੀ ਨਹਿਰਾਂ ਦੀ ਹਾਂ ਤੇ ਖੋਲਣੀ ਇੱਥੇ ਹੀ ਆ ਗੁਜਰਾਲੇ ਦੀ ਹਾਂਜੀ ਖੋਲਣੀ ਇੱਥੇ ਹੀ ਆ ਮੈਂ ਕਿਹਾ ਇੱਥੇ ਕੋਲ ਤੇ ਹੋਰ ਕਿੱਥੇ ਖੋਲਣੀ ਆ ਲੋ ਇਹ ਗਾਜਰ ਲੋ ਲਓ ਜੀ ਗਜਰੇਲਾ ਵੀ ਨਾਲ ਹੈ ਦੇਖੋ ਨਾ ਐਸੇ ਪਰੌਣੇ ਆਪਣਾ ਸਮਾਨ ਆਪ ਲੈ ਕੇ ਹਾਂਜੀ ਬਹੁਤ ਧੰਨਵਾਦ ਪੁਰਾਣੇ ਹੋਰ ਆ ਗਏ ਲਓ ਵੀ ਜੋਈਆ ਸਾਹਿਬ ਮੱਛੀ ਪੱਕਣ ਵਾਲੀ ਹੈ ਮੱਛੀ ਲਈ ਰੱਖ ਅਸੀਂ ਹਾਂਜੀ ਤੇ ਸਰੋਇਆ ਸਾਹਿਬ ਅੱਜ ਠੰਡ ਵੀ ਆ ਵੇਖੋ ਦਿਸਦੀ ਸਾਈਡਾਂ ਤੇ ਕੋਈ ਸ਼ਾਨੀ ਧੁੰਦ ਕਿੰਨੀ ਹੈ ਧੁੰਦ ਬਹੁਤ ਆ ਗਈ ਧੁੰਦ ਬਹੁਤ ਹੈ ਤਾਂ 12 ਦਰੀ ਜਾਂਦਾ ਸੋਣਾ ਤੇ ਅਸੀਂ ਤਾਂ ਭਰਾ ਫਿਰ ਡਾਕਟਰ ਦਾ ਬੰਦੋਬਸਤ ਕਰ ਲਾ ਨਹੀਂ ਪਤਾ ਕੀ ਹੈ ਜੀ ਹੁਣ ਧੁੰਦ ਦਾ ਤਾਂ ਰੱਬ ਦੇ ਕੰਮ ਆ ਮੈਨੂੰ ਪਤਾ ਨਹੀਂ ਸੀ ਮੈਂ ਹੋਰ ਥਾਂ ਤੇ ਇੰਤਜ਼ਾਮ ਕੀਤਾ ਹੀ ਨਹੀਂ ਅੱਛਾ ਹਾਂ ਮਜਬੂਰੀ ਆ ਹੁਣ ਅੱਜ ਦੀ ਰਾਤ ਕੱਢ ਲਓ ਗਾਂ ਤੋਂ ਜਦੋਂ ਤੁਸੀਂ ਆਓਗੇ ਅੱਜ ਦੀ ਰਾਤ ਕੱਢ ਲੈ ਤੇ ਸਵੇਰ ਨਹੀਂ ਗਾਂ ਤੇ ਮੱਛੀ ਨੂੰ ਕਿੰਨੀ ਦੇਰ ਹੈ ਮੱਛੀ ਤਾਂ ਹੁਣ ਬਸ ਤਿਆਰੀ ਚ ਆ। ਅੱਛਾ ਹਾਂ ਜੀ ਮੈਂ ਕਿਹਾ ਜਿੰਨੀ ਧੁੰਦ ਆ ਰਾਤ ਨੂੰ ਕੋਈ ਧੁੰਦ ਚ ਚਪੇੜਾ ਨਾ ਮਾਰ ਜਾਵੇ ਕੋਈ ਨਾ ਕਿ ਅੱਜ ਦੀ ਰਾਤ ਕੱਢ ਲੋ ਆਹੋ ਤੇ ਅੱਗੋਂ ਨਹੀਂ ਇਹ ਹੁੰਦੀ ਆ ਮੇਰੀ ਗੱਲ ਸੁਣੋ ਇਹ ਯਾਦਗਿਰੀ ਮੌਕੇ ਹੁੰਦੇ ਆ ਜਿੱਦਾਂ ਬੋਬੀ ਬਾਈ ਦੁਬਈ ਤੋਂ ਆਏ ਆ ਸਾਡੇ ਕੋਲ ਤੇ ਇਹ ਉੱਥੇ ਜਾ ਕੇ ਕੀ ਯਾਦ ਕਰਨਗੇ ਜੇ ਇਹਨਾਂ ਨੂੰ ਅਸੀਂ ਬੈਠ ਕੇ ਸੰਵਾਦਤਾ ਤੇ ਨਾ ਗਏ ਤੇ ਹਾਂ ਨਹੀਂ ਬੁਖਾਰ ਨਹੀਂ ਮਤਲਬ ਇਹਨਾਂ ਨੂੰ ਨਾ ਆਪ ਟੋਪੀ ਪਾ ਕੇ ਬੈਠਾ ਆਹੋ ਨਹੀਂ ਮੈਂ ਨਹੀਂ ਤਿੰਨ ਤੇ ਜੈਕਟਾਂ ਪਾਈਆਂ ਨੇ ਤੇ ਫਿਰ ਠੰਡ ਫੀਜੀ ਵਾਲੀ ਬਾਤ ਬਈ ਮੇਰੇ ਕੋਲ ਥੱਲੇ ਪਜਾਮਾ ਪਾਇਆ ਵੇ ਮੈਂ ਦੋ ਪਾਏ ਆ ਥੱਲੇ ਦੋ ਆ ਦੋ ਸ਼ਰਟਾਂ ਪਾਈਆਂ ਹਾਂ ਦੋ ਸ਼ਰਟਾਂ ਪਾਈਆਂ ਆ ਦੇ ਇਹ ਇੱਕ ਤਾਂ ਮੇਰਾ ਆਹਾ ਨਾ ਨੈਸ਼ਨਲ ਜੀਓਗ੍ਰਾਫਿਕ ਵਾਲੀ ਆ ਟਰੋਜ਼ਰ ਆ ਇੱਕ ਨਾ ਜੇਬ ਕਤਰੇ ਇੱਕ ਆਹਾ ਉਹ ਪੈਸੇ ਲਗਾ ਇੱਕ ਆਹਾ ਆ ਪਾਇਆ ਆਪ ਇਹਨੇ ਬੰਦੋਬਸਤ ਕੀਤਾ ਪੂਰਾ ਤੇ ਸਾਨੂੰ ਜੋਈਆ ਸਾਹਿਬ ਮਾਰੂਗਾ ਤੇ ਭਾਈ ਨਹੀਂ ਮੇਰੀ ਗੱਲ ਸੁਣੋ ਇਹ ਯਾਦਗਿਰੀ ਹੁੰਦੀ ਆ ਜੀ ਹੋਰ ਕੁਝ ਵੀ ਨਹੀਂ ਚਲੋ ਇੱਕ ਮਿਸਾਲ ਆ ਨਾਲ ਦੀ ਨਾਲ ਗੱਲ ਸੁਣ ਓਏ ਨਾਲ ਦੀ ਨਾਲ ਇਹ ਬਜ਼ੁਰਗਾਂ ਦਾ ਵੀ ਰਾਹ ਲਊਗਾ ਬਜ਼ੁਰਗਾਂ ਦਾ ਵੀ ਆਖਰੀ ਸਿਆਲ ਹੈ ਮੈਨੂੰ ਆਓ ਇੱਧਰ ਆ ਜਾਓ ਡਾਕਟਰ ਸਾਹਿਬ ਇੱਧਰ ਆ
ਆ ਬੈਠੋ ਆ ਓਏ ਮੱਛੀ ਗਈ ਆ ਤੇ ਠੰਡ 'ਚ ਦਿੱਤਾ ਸਰੋਏ ਨੇ ਮਾਰ ਸਾਨੂੰ ਸਰੋਇਆ ਸਾਹਿਬ ਹਾਂਜੀ ਮੱਛੀ ਹੁੰਦੀ ਤੱਤੀ ਇਹ ਕਦੀ ਵੀ ਅੰਦਰ ਬਹਿ ਕੇ ਨਾ ਖਾਓ ਸਿਆਣੇ ਕਹਿੰਦੇ ਮੱਛੀ ਜਦੋਂ ਖਾਣੀ 16 ਅੰਦਰ ਹੀ ਬਹਿ ਖੁੱਲੀ ਥਾਂ ਸਿਆਣਾ ਵੀ ਗਿਆ ਵਾ ਥੋੜਾ ਜਿਹਾ ਬਾਹਰ ਨੂੰ ਆਈ ਤੇ 16 ਦੀ ਤੇ ਨਜ਼ਾਰੇ ਜੇ ਸਭ ਆ ਰਿਹਾ ਬੜੇ ਸਵਾਦ ਆ ਗਿਆ ਬੜਾ ਮਜ਼ਾ ਆ ਰਿਹਾ ਆ ਕੋਲੇ ਆ ਗਿਆ ਹੁਣ ਕੰਮ ਠੀਕ ਹੋ ਆ ਵੇਖੋ ਬੋਤਲ ਲੈ ਕੇ ਆ ਬੋਤਲ ਆ ਜਿਹੜੀ ਸਪਰਾਈਟ ਦੂਜੀ ਸਪਰਾਈਟ ਦੀ ਬੋਤਲ ਤੇ ਆ ਸਾਡਾ ਦੋਸਤ ਬੜੀ ਦੂਰੋਂ ਆਇਆ ਏਡੀ ਇੱਕ ਮਿੰਟ ਇਹ ਬੜੀ ਦੂਰੋਂ ਆਏ ਸਾਡੇ ਦੋਸਤ ਨੇ ਪ੍ਰੋਫੈਸਰ ਸਾਹਿਬ 20 ਦਿਨਾਂ ਦੀ ਛੁੱਟੀ ਤੋਂ ਬਾਅਦ ਅੱਜ ਫੇਰ ਛੁੱਟੀ ਕਰ ਲਈ ਕਿਵੇਂ ਲਈ ਛੁੱਟੀ ਕਿਵੇਂ ਲਈ ਵਾਲਦਾ ਮੁਹਤਰਮਾ ਦੇ ਜਿਹੜੇ ਮਾਮੂ ਜਾਨ ਸਨ ਨਾ ਉਹ ਫੇਰ ਇੰਤਕਾਲ ਚੌਥੀ ਪੰਜਵੀਂ ਵਾਰੀ ਕਰ ਗਿਆ ਅੰਮੀ ਦਾ ਮਾਮਾ ਮਾਰ ਛੜੇ ਫੇਰ ਮਾਰ ਦਿੱਤਾ ਅੱਜ ਫੇਰ ਦਿਲ ਬਹੁਤ ਦੁਖੀ ਸੀ ਲੇਕਿਨ ਤੇ ਅੱਗੋਂ ਉਹਨਾਂ ਨੇ ਕੁਝ ਕਿਹਾ ਨਹੀਂ ਐਸਾ ਉਹਨਾਂ ਨੇ ਇਹ ਕਿਹਾ ਜਿਹਨਾਂ ਨੇ ਕਿਹਾ ਵੀ ਕੋਈ ਤੂੰ ਆਪਣਾ ਖਾਨਦਾਨੀ ਅਫਰਾਦ ਕੋਈ ਛੱਡੇ ਵੀ ਨਹੀਂ ਕਿ ਸਾਰੇ ਹੀ ਮਾਰ ਛੱਡੇ ਨਹੀਂ ਮੈਂ ਜੀ ਕੱਲ ਆ ਜਾਵਾਂਗਾ ਹੁਣ ਕੱਲ ਕੋਲਨੇ ਹੁਣ ਨਹੀਂ ਪਹੁੰਚੇ ਨਹੀਂ ਪਹੁੰਚਣਾ ਗੱਲ ਮੁਸ਼ਕਲ ਲੱਗ ਰਿਹਾ ਬਹੁਤ ਕਿਉਂਕਿ ਧੁੰਦ ਵੀ ਇਹ ਸਾਰੇ ਦੋਸਤ ਵੀ ਰਿਸ਼ਤੇਦਾਰ ਵੀ ਮੇਰੇ ਆਏ ਨੇ ਇੱਧਰ ਦਿਖਾਓ ਬੁਲਾ ਕੇ ਮੌਲਵੀ ਸਾਹਿਬ ਤੇ ਲਾਓ ਪੀਓ ਨਹੀਂ ਉਧਰ ਬੋਤਲ ਪੀਣੀ ਅੱਛਾ ਫਿਰ ਸਵੇਰ ਇਹ ਟਾਈਮ ਜਿਹੜਾ ਲਿਖਾ ਹੋਵੇ ਉਹ ਹੱਥ ਰਹਿੰਦਾ ਹੈ ਹਾਂ ਸਵੇਰੇ ਛੁੱਟੀ ਮਾਮਾ ਬੜਾ ਫਿਰ ਚੰਗਾ ਬੰਦਾ ਬਸ ਆ ਪਾਲੇ ਲੈ ਗਿਆ ਹੁੰਦਾ ਇਹਨਾਂ ਨੂੰ ਹਿਦਾਇਤ ਦੇਵੇ ਇਹ ਪ੍ਰੋਫੈਸਰ ਸਾਹਿਬ ਦੀ ਛੁੱਟੀ ਕਰਾਈ ਹੈ ਬਹਾਨਾ ਮਾਰ ਕੇ ਇਹਨਾਂ ਨੇ ਛੁੱਟੀ ਕੀਤੀ ਹੈ ਤੇ ਪ੍ਰਿੰਸੀਪਲ ਸਾਹਿਬ ਜੇ ਵੇਂਦੇ ਹੋਣ ਤਾਂ ਜ਼ਰੂਰ ਇਹਨਾਂ ਦੀ ਗੈਰਾਜ ਲਿਖ ਦਿਓ ਅੱਲਾ ਦਾ ਨਾਮ ਹੈ ਯਾਰ ਉਹ ਸਰੋਇਆ ਸਾਹਿਬ ਇੱਕ ਸ਼ਾਇਰ ਭੱਜਾ ਜਾ ਰਿਹਾ ਹੈ ਤੇ ਇੱਕ ਸ਼ਾਇਰ ਉਹਦੇ ਮਗਰ ਲੱਗਾ ਹੋਇਆ ਹੈ ਅੱਛਾ ਉਹ ਬੰਦੇ ਨੇ ਪਿਛਲੇ ਨੂੰ ਫੜ ਕੇ ਉਹਨੇ ਕਿਹਾ ਖੈਰ ਹੈ ਤੈਨੂੰ ਕੀ ਹੋ ਗਿਆ ਕਿਉਂ ਉਹਦੇ ਮਗਰ ਲੱਗਿਆ ਅਖੇ ਯਾਰ ਆਪਣੀ ਗਜ਼ਲ ਸੁਣ ਗਿਆ ਮੇਰੀ ਨਹੀਂ ਸੁਣਦਾ ਮੈਨੂੰ ਆਪਣੀ ਸੁਣਾ ਗਿਆ ਮੇਰੀ ਨਹੀਂ ਸੁਣ ਰਿਹਾ ਹੁਣ ਇਦਾਂ ਹੀ ਮੈਂ ਕਹਿੰਦਾ ਜੀ ਐਸੇ ਸ਼ਾਇਰ ਆ ਵੀ ਗਨ ਪੁਆਇੰਟ ਤੇ ਸ਼ੇਰ ਸੁਣਾ ਜਾਂਦੇ ਐਸੇ ਵੀ ਸ਼ਾਇਰ ਆ ਯਾਰ ਇਹ ਕ੍ਰਿਸ਼ਨ ਚੰਦਰ ਦਾ ਅਫਸਾਨਾ ਹੈਗਾ ਵੀ ਇੱਕ ਇੰਜ ਦਾ ਸ਼ਾਇਰ ਹੁੰਦਾ ਹੈ ਜਿਹੜਾ ਇੱਕ ਬੰਦੇ ਨੂੰ ਕੈਦ ਕਰਕੇ ਨਾ ਤੇ ਉਹਨੂੰ ਸਾਰਾ ਦੀਵਾਨ ਆਪਣਾ ਸੁਣਾਉਂਦਾ ਹੈ ਉਸ ਤੋਂ ਬਾਅਦ ਉਹਨੂੰ ਛੱਡਦਾ ਹੈ ਉਹ ਕਿਸੇ ਕੰਮ ਦਾ ਤਾਂ ਨਹੀਂ ਦਿਖਾਉਂਦਾ ਇੰਜ ਦੇ ਲੋਕ ਹਨ ਸੋ ਮੈਂ ਸਰ ਗੱਲ ਲੰਮੀ ਹੋ ਜਾਵੇਗੀ ਆਪਣਾ ਤੁਸੀਂ ਇੱਕ ਸ਼ੇਰ ਜ਼ਰੂਰ ਸੁਣਾ ਦਿਓ ਇੱਕ ਗਜ਼ਲ ਅਤਾ ਕਰਾਂਗਾ ਜੀ ਤੁਹਾਨੂੰ ਇੱਕ ਸ਼ਾਹਕਾਰ ਗਜ਼ਲ ਦੱਸਿਆ ਹੈ ਨਾ ਦਾ ਤਾਰਫ ਕਿ ਇਹ ਬਹੁਤ ਅੱਛੇ ਸ਼ਾਇਰ ਵੀ ਹੈ ਜੀ ਪੰਜਾਬੀ ਦੇ ਸ਼ਾਇਰ ਇਨਸਾਨ ਭਾਵੇਂ ਮੈਂ ਜਿੰਜਦਾ ਵੀ ਹਾਂ ਸ਼ਾਇਰ ਬਹੁਤ ਅੱਛਾ ਹਾਂ ਜੀ ਅਲਹਮਦੁਲਿਲਾ ਜੇ ਉਹ ਸ਼ੇਰ ਸੁਣਿਆ ਜੀ ਜੀ ਜੇ ਉਹ ਚੁੱਪਾਂ ਵੱਟ ਗਏ ਨੇ ਜੇ ਉਹ ਚੁੱਪਾਂ ਵੱਟ ਗਏ ਨੇ ਅੱਛਾ ਵਾਹ ਜੇ ਉਹ ਚੁੱਪਾਂ ਵੱਟ ਗਏ ਨੇ ਜੇ ਉਹ ਚੁੱਪਾਂ ਵੱਟ ਗਏ ਨੇ ਹਾਏ ਮੇਰੇ ਸਾਹ ਕੀ ਘਟ ਗਏ ਨੇ ਆਹਾ ਵਾਹ ਧੂੜੇ ਵਾਵ ਰੋਲੇ ਦੀ ਹਾਂ ਧੂੜ ਧੂੜੇ ਵਾਵ ਰੋਲੇ ਦੀ ਹਾਂ ਬੱਦਲ ਪਾਸੇ ਹਟ ਗਏ ਨੇ ਹਾਏ ਵੱਡੀ ਗੱਲ ਆ ਆਪਣਾ ਜੋਈਆ ਸਾਹਿਬ ਵੱਡੀ ਗੱਲ ਬਾਜੜ ਪੈ ਗਈ ਅੱਖਾਂ ਨੂੰ ਬਾਜੜ ਪੈ ਗਈ ਅੱਖਾਂ ਨੂੰ ਦਿਲ ਦੇ ਲਾਵੇ ਫਟ ਗਏ ਨੇ ਓਏ ਹੋਏ ਸੁਭਾਨ ਅੱਲਾ ਬਾਜੜ ਪੈ ਗਈ ਅੱਖਾਂ ਨੂੰ ਸੁਭਾਨ ਅੱਲਾ ਦਿਲ ਦੇ ਲਾਵੇ ਫਟ ਗਏ ਨੇ ਤੇ ਇਹ ਤਲਾਜ਼ਮਾ ਵੀ ਵੇਖਿਆ ਜੇ ਠੰਡੀ ਠਾਰ ਤਲੀ ਤੇ ਉਹ ਠੰਡੀ ਠਾਰ ਤਲੀ ਤੇ ਉਹ ਓਏ ਬਲਦੇ ਹੰਝੂ ਸੱਟ ਗਏ ਆਹ ਕੀ ਬਾਤ ਆ ਜੀ ਕੀ ਬਾਤ ਆ ਜੀ ਤੇ ਇਹ ਸ਼ਹਿਜ਼ਾਦ ਬਹਾਦਰ ਨਹੀਂ ਹਾਂ ਮਾੜਾ ਵੇਖ ਕੇ ਡਟ ਗਏ ਨੇ ਆਹਾ ਵੱਡੀ ਗੱਲ ਆ ਬਹੁਤ ਸ਼ੁਕਰੀਆ ਵੱਡੀ ਗੱਲ ਆ ਜੋਈਆ ਸਾਹਿਬ ਵੱਡੀ ਗੱਲ ਜੋਈਆ ਸਾਹਿਬ ਇਹ ਥੋੜਾ ਜਿਹਾ ਦੱਸਣਾ ਸੀ ਵੀ ਇਹ ਸ਼ੇਰ ਇਹ ਵੀ ਤੁਸੀਂ ਉਹ ਕਿਵੇਂ ਲੈਂਦੇ ਹੁੰਦੇ ਆ ਮੁਸਤਾਰ ਕੋਈ ਵੀ ਨਹੀਂ ਇਹਦੇ ਵਿੱਚ ਅੱਛਾ ਆਪਣਾ ਸਾਰੇ ਜ਼ਾਤੀ ਨੇ ਉਹ ਮੁਸਤਾਰ ਮੈਂ ਇੱਕ ਜਗ੍ਹਾ ਤੇ ਨਾ ਇੱਕ ਗਜ਼ਲ ਪੜ੍ਹੀ ਤੇ 10-12 ਸ਼ੇਰ ਸੁਣਾਉਂਦੇ ਅੱਛਾ ਜੀ ਤੋਂ ਮੈਂ ਜਿਹੜਾ ਵੀ ਸ਼ੇਰ ਪੜਾਣਾ ਕਿਧਰੋਂ ਦਾਦ ਨਾ ਮਿਲੇ ਅੱਛਾ ਜੀ ਇੱਕ ਮੈਂ ਕਿਸੇ ਦੇ ਵਿੱਚ ਮੁਸਤਾਰ ਲੈ ਕੇ ਇੱਕ ਮੈਂ ਲਾਇਆ ਹੋਇਆ ਸੀ ਨਾ ਮਿਸਰਾ ਅੱਛਾ ਤੋਂ ਸਾਰੇ ਪਾਸੋਂ ਵਾਹ ਵਾਹ ਇਹ ਆਵਾਜ਼ ਜੋ ਯਾ ਛਾ ਗਿਆ ਮੈਂ ਕਹੇ ਮੈਂ ਮੁਸਤਾਰ ਲਿਆ ਸੀ ਵਾਹ ਕੀ ਜਿਨ੍ਹਾਂ ਉੱਤੇ ਦਰਾਂ ਨੇ ਦਿਲਾਸੇ ਦਿੱਤੇ ਦਿਲਾਂ ਨੂੰ ਜੀ ਜਿਨ੍ਹਾਂ ਉੱਚੇ ਦਰਾਂ ਨੇ ਦਿਲਾਸੇ ਦਿੱਤੇ ਦਿਲਾਂ ਨੂੰ ਜੀ ਸਜਦਾ ਏ ਐਸੀ ਦਹਲੀਜ਼ ਨੂੰ
ਅੱਜ ਨਹੀਂ ਤਾਂ ਫੇਰ ਕਦੇ ਮੁੱਲ ਪਤਾ ਲੱਗ ਜੂਗਾ ਵਾਹ 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 ਛੇੜੀਏ ਨਾ ਪਿਆਰ ਦੇ ਮਰੀਦ ਨੂੰ ਹਾਏ ਜੀ ਸਮੀ ਜੀ ਓ ਅੱਜ ਨਹੀਂ ਤਾਂ ਬਹੁਤ ਸੋਹਣਾ। ਫੇਰ ਕਦੇ ਮੁੱਲ ਪਤਾ ਲੱਗ ਜੂਗਾ ਛੇੜੀਏ ਨਾ ਪਿਆਰ ਦੇ ਮਰੀਦ ਨੂੰ ਵਾਹ 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 ਇਸ਼ਕਾਇਆ ਵੱਲਿਆਂ ਦਾ ਰੱਬ ਵੱਲੋਂ ਕੱਲਿਆਂ ਦਾ ਇਹ ਤਾਂ ਬਸ ਚੱਲਿਆਂ ਦਾ ਕੰਮ ਹੈ ਆਹਾ ਭੀੜ ਵਿੱਚ ਰਲ ਕੁਕਾਂ ਮਾਰਨਾ ਅਸੂਲ ਨਹੀਂ ਜੀ ਇਹ ਤਾਂ ਬਸ ਕੱਲਿਆਂ ਦਾ ਕੰਮ ਹੈ ਵਾਹ 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 ਗੌਰ ਨਾ دیਵਾਨਿਆਂ ਦੀ ਜ਼ਿੰਦਗੀ ਚ ਝਾਤ ਮਾਰੀ ਰੀਝ ਨਾਲ ਵੇਖੀ ਹਰ ਚੀਜ਼ ਨੂੰ ਆਹਾ ਅੱਜ ਨਹੀਂ ਤਾਂ ਫੇਰ ਕਦੇ ਮੁੱਲ ਪਤਾ ਲੱਗ ਜੂਗਾ ਛੇੜੀਏ ਨਾ ਪਿਆਰ ਦੇ ਮਰੀਜ਼ ਨੂੰ ਖੈਰ ਹੋਵੇ ਜੀ। ਇੱਕ ਪਿਆਰੇ ਅਲੜਾਂ ਦਾ ਅੰਨੀਆਂ ਮੁਹੱਬਤਾਂ ਦੇ ਬਾਝ ਕੁਝ ਹੋਰ ਨਹੀਂ ਉਹ ਵੇਖਦਾ ਵਾਹ 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 ਇਹ ਤਾਂ ਚਾਲ ਆਪਣੀ ਦੀ ਲੋਰ ਵਿੱਚ ਤੁਰੀ ਜਾਂਦਾ ਵਕਤਾਂ ਦੀ ਤੋਰ ਨਹੀਂ ਉਹ ਵੇਖਦਾ ਵਾਹ 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 ਯਾਰ ਦੀ ਨਿਸ਼ਾਨੀ ਰੱਖੇ ਹਰ ਵੇਲੇ ਨਾਲ ਜਿਵੇਂ ਸਾਂਭ ਸਾਂਭ ਰੱਖੀ ਦਾ ਤਾਵੀਜ਼ ਨੂੰ ਅੱਜ ਨਹੀਂ ਤਾਂ ਫੇਰ ਕਦੇ ਮੁੱਲ ਪਤਾ ਲੱਗ ਜੂਗਾ ਛੇੜੀਏ ਨਾ ਪਿਆਰ ਦੇ ਮਰੀਦ ਨੂੰ ਵਾਹ 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 ਹੋ ਅੱਜ ਨਹੀਂ ਤਾਂ ਫੇਰ ਕਦੇ ਮੁੱਲ ਪਤਾ ਲੱਗ ਜੂਗਾ ਛੇੜੀਏ ਨਾ ਪਿਆਰ ਦੇ ਮਰੀਦ ਨੂੰ ਇੰਨਾ ਤਾਂ ਯਕੀਨ ਮੈਨੂੰ ਹੈਗਾ ਇੱਕ ਵਾਰੀ ਸਭ ਨੂੰ ਪਿਆਰ ਕਦੇ ਹੁੰਦਾ ਏ ਵਾਹ 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 ਭਾਵੇਂ ਸਰਤਾਜ ਫੇਰ ਬਨ ਕੇ ਬਿਠਾ ਲੋ ਦਿਲ ਕੇਰਾ ਤਾਂ ਫਰਾਰ ਕਦੇ ਹੁੰਦਾ ਏ ਓ ਕੀ ਬਾਤ ਹੈ ਸੱਚੀਆਂ ਮੁਹੱਬਤਾਂ ਨੂੰ ਕਹਿਣ ਦੀ ਨਹੀਂ ਲੋੜ ਆਪੇ ਪਤਾ ਲੱਗ ਜਾਂਦਾ ਏ ਅਜ਼ੀਜ਼ ਨੂੰ ਵਾਹ 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 ਅੱਜ ਨਹੀਂ ਤਾਂ ਫੇਰ ਕਦੇ ਮੁੱਲ ਪਤਾ ਲੱਗ ਜੂਗਾ ਛੇੜੀਏ ਨਾ ਪਿਆਰ ਦੇ ਮਰੀਦ ਨੂੰ ਹੋ ਅੱਜ ਨਹੀਂ ਤਾਂ ਫੇਰ ਕਦੇ ਮੁੱਲ ਪਤਾ ਲੱਗ ਜੂਗਾ ਛੇੜੀਏ ਨਾ ਪਿਆਰ ਦੇ ਮਰੀਦ ਨੂੰ ਵਾਹ 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 ਸਮੀ ਲਾਹੌਰ ਬਣਾਤਾ ਵਾਹ ਵਾਹ ਇੱਥੇ ਹੀ ਲਾਹੌਰ ਬਣਾਤਾ ਕੀ ਬਾਤ ਹੈ ਕੀ ਬਾਤ ਕੀ ਬਾਤ ਸਮੀ ਵੱਟ ਕੱਢ ਛੜੇ ਸਮੀ ਮੈਂ ਕਹਿੰਦਾ ਸਮੀ ਨੇ ਲਾਹੌਰ ਬਣਾਤਾ ਜੀ ਲਾਹੌਰ ਬਣਾਤਾ ਹਾਂਜੀ ਕੈਮਰਾ ਮੇਰੇ ਤੇ ਹੈ ਤੇਰੇ ਤੇ ਕੈਮਰਾ ਕੋਟ ਆ ਰਿਹਾ ਕੋਟ ਨਹੀਂ ਲਾ ਲਿਆ ਤੇਰਾ ਹਾਂ ਵਾਹ ਜੀ ਵਾਹ ਬਹੁਤ ਸੋਹਣਾ ਕੋਟ ਹੈ ਸ਼ਨੀਲ ਦਾ ਸ਼ਨੀਲ ਦੀ ਰਜਾਈ ਹਾਂਜੀ ਜੇਬਾਂ ਵੀ ਹੈ ਦੋ ਜੇਬਾਂ ਵੇਖ ਕੀ ਬਾਤ ਜੇਬਾਂ ਦੀ। ਹਾਂਜੀ ਅੱਬਾ ਜੀ ਵੇਖ ਤੂੰ ਨੀਂਦ ਆਉਂਦੀ ਉਹਨਾਂ ਨੂੰ ਹਾਂਜੀ ਤੁਸੀਂ ਕਰ ਲਓ ਆਰਾਮ ਜੇ ਕਰੋ ਬਜ਼ੁਰਗੋ ਕੋਈ ਕਿਹੜਾ ਅਸੀਂ ਅੱਜੇ ਨੌਕਰੀ ਇਹਨਾਂ ਦੀ ਛਡਵਾਉਣ ਲੱਗੇ ਹਾਂਜੀ ਅੱਛਾ ਜੀ ਸੁਰਿਆ ਸਾਹਿਬ ਤੁਸੀਂ ਵੀ ਕੋਈ ਸੁਣਾ ਦਿਓ ਹੁਣ ਵਲੌਗ ਜਿਹਾ ਆਉਂਦਾ ਤੁਸੀਂ ਸਾਡੇ 'ਚ ਅੱਛਾ ਉਹ ਸੁਣਾਣਾ ਕੀ ਆ ਵੀ ਅੱਗੇ ਗੱਲ ਕਰਦੇ ਸੀਗੇ ਜੋਈਆ ਸਾਹਿਬ ਵੀ ਸਾਡੇ ਪਿੰਡਾਂ ਦੇ ਵਿੱਚ ਨਾ ਬੰਦੇ ਬਾਜੇ ਟਾਈਮ ਬੋਲਣ ਲੱਗੇ ਗੱਲ ਕਰਨ ਲੱਗੇ ਨਾ ਦੇਖਦੇ ਨੇ ਵੀ ਕੀ ਕਹਿ ਰਹੇ ਆ ਕੀ ਗੱਲਬਾਤ ਤੇ ਉਹ ਇੱਥੇ ਇੱਕ ਬਾਬਾ ਜੀ ਤੁਹਾਨੂੰ ਗੱਲ ਸੁਣਾਉਂਦੇ ਆ ਵੀ ਉਹ ਕਰਕੇ ਆਏ ਉਮਰਾ ਜਿੱਦਾਂ ਸਾਡੇ ਹਾਜੀ ਸਾਹਿਬ ਕਰਕੇ ਆਏ ਉਹ ਉਮਰਾ ਕਰਕੇ ਆਏ ਨਾ ਤੇ ਆਂਦੇ ਹੀ ਉਹ ਮੁੰਡੇ ਨੇ ਕਿਹਾ ਅੱਬਾ ਕਿ ਨਾਲ ਦਾ ਨਾ ਕਿ 2 ਕਨਾਲਾਂ ਜ਼ਮੀਨ ਵੇਚਦਾ ਵੀ ਕੀ ਖਿਆਲ ਆਪਾਂ ਲੈ ਲਈਏ ਉਹ ਸਿਰ ਜਾ ਸਿੱਟ ਕੇ ਬਹਿ ਗਿਆ ਪੁੱਤ ਕਹਿੰਦਾ ਲੈਣਾ ਹੀ ਕੀ ਆ ਬਈ 4 ਲੱਖ ਦਾ ਟਰੈਕਟਰ ਲਿਆ ਚਲੋ ਉਹ ਤਾਂ ਕਿਤੇ ਵਰਤ ਲਾਂਗੇ 2 ਲੱਖ ਕੇ ਮੈਂ ਉਮਰੇ ਤੇ ਗਾਲ ਆਇਆ ਜ਼ਮੀਨ ਕਿੱਥੋਂ ਲੈਣੀ ਹੈ ਬੰਦੇ ਬਾਜੇ ਟਾਈਮ ਦੇਖਦੇ ਨਹੀਂ ਵੀ ਕਹਿ ਕੀ ਰਹੇ ਆ ਕਰ ਕੀ ਰਹੇ ਇਹਦੇ ਤੇ ਹੱਸਣਾ ਸੀ ਯਾਰ ਤੁਹਾਨੂੰ ਦੱਸਣਾ ਪੈਣਾ ਮੈਨੂੰ ਨਹੀਂ ਬੰਦੇ ਬਹੁਤ ਢਿੱਲੇ ਠੰਡ ਨਾਲ ਕੁੰਗੜੇ ਪਏ ਆ ਉਹਨਾਂ ਨੂੰ ਇਹ ਵੀ ਨਹੀਂ ਯਾਦ ਰਿਹਾ ਵੀ ਇਸ ਗੱਲ ਤੇ ਹੱਸਣਾ ਉਹ ਮੇਰੇ ਮੂੰਹ ਵੱਲ ਦੇਖੀ ਜਾ ਰਹੇ ਬੈਠੇ ਦੱਸ ਇਸ ਗੱਲ ਤੇ ਬਹੁਤੇ ਹੱਸਵੇ ਹੁਣ ਇਹ ਮਿਹਰਬਾਨੀ ਨਾਲ ਦੀ ਇਹ ਹਾਸਾ ਉਧਰ ਪਾ ਲਓ ਉਸ ਖਾਤੇ 'ਚ ਪਾ ਲਓ ਨਾਸਰ ਢਿੱਲੋਂ ਸਾਹਿਬ ਸ਼ਹਜ਼ਾਦ ਜੋਈਆ ਸਾਹਿਬ ਬੋਬੀ ਸਾਹਿਬ ਸਮੀ ਭਾਜੀ ਤੁਹਾਡਾ ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਕੋ ਆਏ ਜੀ ਇੱਥੇ ਰੌਣਕ ਲੱਗੀ ਹੈ ਤੇ ਧੁੰਦ ਬਾਅਦ ਬਾਹਰ ਬਹੁਤ ਪਈ ਹੈ ਤੇ ਉਹ ਤਾਂ ਕਰਕੇ 16 ਦਰੀ 'ਚ ਨਹੀਂ ਬੈਠੇ ਅਸੀਂ ਹੁਣ ਅੱਜ ਕੋਠੇ 'ਚ ਹੀ ਬੈਠੇ ਹਾਂ ਇੱਥੇ ਬਹੁਤ ਚੰਗਾ ਲੱਗ ਰਿਹਾ ਤੇ ਬਹੁਤ ਨਜ਼ਾਰਾ ਆ ਰਿਹਾ ਜੀ ਉਹ ਗੱਲ ਦੁਬਾਰਾ ਸੁਣਾਵਾਂ ਉਹ ਕਿਹੜੀ ਉਹ ਗੁਰਦੇ ਵਾਲੀ ਸੁਣਾ ਦੇ ਹੈ ਸੁਣਾ ਦੇ
ਉਹ ਗੱਲ ਕਰਦੇ ਸੀ ਭਲੇ ਵਕਤਾਂ ਦੀ, ਅੱਗੇ ਬੈਠੇ ਪੁਰਾਣੇ ਟਾਈਮਾਂ ਦੀ। ਉਹ ਪੁਰਾਣੇ ਟਾਈਮਾਂ ਦੇ ਵਿੱਚ ਨਾ ਜੋਈਆ ਸਾਹਿਬ ਅੱਜ ਦਾ ਨਹੀਂ ਸੀ ਹਸਪਤਾਲ ਹੁੰਦੇ ਵੀ ਜਿਵੇਂ ਹੁਣ ਬੰਦ ਕਮਰਿਆਂ 'ਚ, ਅੱਗੇ ਖੁੱਲੇ ਕਰਦੇ ਸੀ ਆਪਰੇਸ਼ਨ। ਉਹ ਡਾਕਟਰ ਸਾਹਿਬ ਕਰਨ ਲੱਗੇ ਆਪਰੇਸ਼ਨ ਵੀ ਗੁਰਦਾ ਬਦਲਣਾ ਸੀ ਬੰਦੇ ਦਾ। ਉਹ ਗੁਰਦਾ ਕੱਢ ਕੇ ਰੱਖਿਆ ਨਾ ਤੇ ਆਪ ਕੋਈ ਸ਼ਾਇਦ ਚੱਕਣ ਗਿਆ ਤੇ ਪਿੱਛੋਂ ਕਾਂ ਗੁਰਦਾ ਚੱਕ ਕੇ ਲੈ ਗਿਆ। ਡਾਕਟਰ ਬੜਾ ਉਹ ਦੁਖੀ ਹੋਇਆ ਵੀ ਯਾਰ ਇਹਦੇ ਨਾਲ ਹੁਣ ਮਰੀਜ਼ ਉੱਠਿਆ ਮੇਰੇ ਗਲ ਪਊਗਾ। ਤੇ ਉਹਨੇ ਕੀ ਕੀਤਾ, ਮਲਕ ਦੇਣੀ ਉੱਥੇ ਕੁੱਤਾ ਫਿਰਦਾ ਸੀ, ਉਹਦਾ ਕੱਢ ਕੇ ਨਾ ਗੁਰਦਾ ਉਹਨੂੰ ਮਰੀਜ਼ ਨੂੰ ਪਾ ਦਿੱਤਾ। ਉਹ ਅੱਲਾ ਨੇ ਚਾਹਿਆ ਮਰੀਜ਼ ਉੱਠਿਆ, ਹੋਸ਼ ਆਈ, ਠੀਕ, ਉਹ ਘਰ ਚਲਾ ਗਿਆ। ਮਹੀਨੇ ਕੁ ਬਾਅਦ ਉਹ ਆਇਆ ਨਾ ਚੈੱਕਅਪ ਕਰਾਉਣ ਤੇ ਡਾਕਟਰ ਨੇ ਨਾ ਡਰਦੇ ਡਰਦੇ ਪੁੱਛਿਆ ਵੀ ਸੁਣਾ ਕਿੱਦਾਂ। ਉਹ ਕਹਿੰਦਾ ਜੀ ਬਾਕੀ ਤਾਂ ਸਾਰਾ ਠੀਕ ਆ ਤੇ ਬਸ ਜਿਸ ਟਾਈਮ ਕਿ ਮੈਂ ਮੂਤਣ ਲੱਗਦਾ ਨਾ ਉਸ ਟਾਈਮ ਮੈਂ ਲੱਤ ਤਾਂ ਨੂੰ ਆਉਂਦੀ ਹੈ। ਹੁਣ ਸਹੀ ਲੈ ਬਈ, ਹੁਣ ਸਹੀ ਹੱਸੇ ਆ ਬੰਦੇ। ਐਤਕੀ ਬਹੁਤਾ ਕਰ ਗਏ ਹੈ, ਐਤਕੀ ਬਹੁਤਾ ਕਰ ਗਏ, ਐਤਕੀ ਬਹੁਤਾ ਹੱਸ ਗਏ। ਏਡੀ ਗੱਲ ਨਹੀਂ ਸੀ, ਹੱਸ ਬਹੁਤਾ ਗਏ। ਸਿਆਣੇ ਕਹਿੰਦੇ ਵੀ ਬੰਦਾ ਫੜਿਆ ਜਾਂਦਾ ਇਦਾਂ। ਹਾਂ, ਬਹੁਤਾ ਥੋੜਾ ਹੱਸ ਪਏ ਸੀ ਪਹਿਲੀ ਵਾਰੀ ਤੇ ਹੁਣ ਬਹੁਤਾ ਹੱਸ ਪਏ, ਫੜੇ ਜਾਂਦੇ। ਦੋਵੇਂ ਵਾਰੀ ਕੰਮ ਖਰਾਬ ਹੋ ਗਿਆ। ਹਾਂਜੀ, ਇੱਥੇ ਅਖਾਣ ਇੱਕ ਸਿਆਣਿਆਂ ਦਾ, ਸਿਆਣੇ ਕਹਿੰਦੇ ਵੀ ਕੁਛ ਅੱਗੇ ਚਿੱਕੜ ਸੀ ਉੱਤੋਂ ਭੇਡਾਂ ਚ ਮੂਤਰਿਆ। ਓਏ ਅਖਾਣ ਆ, ਹਾਸੇ ਵਾਲੀ ਗੱਲ ਨਹੀਂ। ਉਹ ਭਾਈ ਲੈ ਇਦਾਂ ਹੀ ਸੀ ਜਾਂਦਾ, ਐਸੇ ਜਾਂਦੇ ਨੇ, ਕੋਈ ਨਹੀਂ ਵਿਚਾਰੇ ਉਂਝ ਹੀ ਠੰਡ ਨਾਲ ਕਮਲੇ ਹੋਏ ਪਏ ਇੱਥੇ। ਜੋਈਆ ਸਾਹਿਬ ਦੇ ਦੁਬਈ ਦੇ ਵਿੱਚ ਨਾ ਕੋਈ ਮਿੱਤਰ ਸੀ, ਦੋਸਤ ਸੀ, ਉਹ ਤੋਂ ਭਾਵਨ ਲੱਗਰ ਦੇ ਹੀਰਾ ਭਾਈ, ਹਾਂਜੀ ਹੀਰਾ ਭਾਈ। ਉਹਨਾਂ ਨੇ ਸਾਨੂੰ ਨਾ ਉੱਥੇ ਹੀਰਾ ਆਦਮੀ ਹੀਰਾ ਅਲ ਕਬਾਬ ਦੇ ਉਸਤਾਦ ਖਿਲਾਏ ਉੱਥੇ। ਨਾ ਉਸਤਾਦ ਦੇ ਕਬਾਬ ਖਾਏ ਉਹਨਾਂ ਨੇ ਉੱਥੇ। ਤੇ ਉਹ ਹਾਂਜੀ, ਉਹ ਖਾ ਕੇ ਨਿਕਲੇ ਤੇ ਬੋਬੀ ਸਾਹਿਬ ਇਮਰਾਨ ਸਾਹਿਬ ਵੀ ਸਾਡੇ ਨਾਲ ਸੀ ਤੇ ਉਹ ਮੁੜ ਕੇ ਵੀਡੀਓ ਬਣਾਉਣ ਲੱਗ ਗਏ। ਹੁਣ ਯਾਰ ਜਿਹੜੇ ਬੰਦੇ ਨੇ ਏਡੀ ਤਕੜੀ ਰੋਟੀ ਖਿਲਾਈ ਆ, ਉਹਦੀਆਂ ਬੰਦਾ 4 ਸਿਫਤਾਂ ਵੀ ਨਾ ਕਰੇ। ਮੈਂ ਉਹਦੀਆਂ 4 ਸਿਫਤਾਂ ਕੀਤੀਆਂ ਤੇ ਨਾਲ ਮੈਂ ਉਹਨੂੰ ਦੁਆਵਾਂ ਦੇਣ ਲੱਗ ਗਿਆ ਵੀ ਅੱਲਾ ਸਿਹਤ ਤੰਦਰੁਸਤੀ ਦੇਵੇ, ਅੱਲਾ ਤੈਨੂੰ ਆਬਾਦ ਰੱਖੇ। ਤੇ ਉਹ ਬੋਬੀ ਪਿੱਛੋਂ ਬੋਲਿਆ ਆਖੇ ਹੁਣ ਇਹ ਵੀ ਕਹਦੋ ਜੋ ਬਣਦਾ ਸਰਦਾ ਆਖੇ ਉਹ ਵੀ ਦੇ ਦੇ। ਮੈਂ ਕਿਹਾ ਯਾਰ ਤੂੰ ਉਹ ਬੰਦੇ ਨੇ ਰੋਟੀ ਖਵਾਈ ਆ ਹੈ, ਦੁਬਈ ਦੇ ਵਿੱਚ ਕੋਈ ਸੌਖਾ ਕੰਮ ਆ ਰੋਟੀ ਖਵਾਉਣੀ? ਬੜੀ ਗੱਲ, ਬਿਲਕੁਲ ਜੀ। ਆਹੋ, ਤੇ ਉਹ ਮੈਂ ਉਹਨੂੰ ਗੱਲਬਾਤ ਕੀਤੀ ਤੇ ਜੋਈਆ ਸਾਹਿਬ ਅੱਗੋਂ ਮੈਨੂੰ ਗੱਲ ਸੁਣਾ ਲੱਗੇ। ਜੋਈਆ ਸਾਹਿਬ ਉਹ ਗੱਲ ਸੁਣਾਇਓ ਦੁਬਾਰਾ। ਉਹ ਆਪਣਾ ਗੱਲ ਇਹ ਸੀ ਸਰ, ਮੈਂ ਕਿਹਾ ਵੀ ਸਰੋਇਆ ਸਾਹਿਬ ਤੇ ਸਾਡੇ ਇਮਾਮ ਮਸਜਿਦ ਨੇ ਮੌਲਾਨਾ ਆਜ਼ਮ ਸਾਹਿਬ, ਉਹ ਮੈਂ ਕਿਹਾ ਇਹਨਾਂ ਦਾ ਸੇਮ ਹੀ ਕੰਮ ਹੈ। ਉਹਨਾਂ ਨੂੰ ਵੀ 10 ਰੁਪਏ ਜੋ ਮੈਂ ਰਾਤ ਵਾਲੇ ਦੇ ਮਸੀਤੇ ਦੇ ਕੇ ਆਈਏ ਨਾ ਜੀ, ਤੂੰ 7 ਪੁਸ਼ਤਾਂ ਜਿਹੜੀਆਂ ਨੇ ਬਖਸ਼ਾ ਦਿੰਦੇ ਨੇ। ਉਹ ਤੇਰੇ ਵਾਲ ਸਾਹਿਬ ਮੁਹੰਮਦ ਹੁਸੈਨ ਨੂੰ ਅੱਲਾ ਹਜ ਉਮਰਾ ਕਰਵਾਵੇ, ਤੇਰੇ ਦਾਦੇ ਨੂਰਦੀਨ ਨੂੰ ਜੰਨਤੁਲ ਫਿਰਦੌਸ ਜਾਵੇ, ਤੇਰੇ ਪੜਦਾਦੇ ਫਤਿਹ ਮੁਹੰਮਦ ਨੂੰ ਅੱਲਾ ਜੰਨਤ ਵਿੱਚ ਜਗ੍ਹਾ ਦੇਵੇ। ਇਸ ਤਰ੍ਹਾਂ ਕਰਕੇ ਸਰੋਇਆ ਸਾਹਿਬ ਵੀ ਮਾਸ਼ਾਅੱਲਾ ਨਾ ਜੀ ਚੰਗਾ ਸਮਾਂ ਬੰਦੇ ਨੇ, ਰੋਟੀ ਹਲਾਲ ਕਰ ਦਿੰਦਾ ਹੈ ਬੰਦਾ। ਹਾਂ 10 ਰੁਪਏ ਮਸਜਿਦ ਬਾਗ ਦੀ ਖਿਦਮਤ ਕੀਤੀ। ਨਹੀਂ ਮੇਰੀ ਇੱਕ ਰੋਟੀ ਤੇ ਉਹਨੇ ਜੰਨਤ ਦੀ ਬਸ਼ਾਰਤ ਦੇ ਦਿੰਦਾ ਅਗਲੇ ਬੰਦੇ ਨੂੰ ਵੀ। ਤੇ ਉਹ ਮੈਂ ਗੱਲ ਕਰਦਾ ਸੀ ਜਿਹੜਾ ਬੰਦਾ ਕੋਈ ਤੁਹਾਡੀ ਪ੍ਰਦੇਸ਼ ਦੇ ਵਿੱਚ ਕੋਈ ਖਾਤਰਦਾਰੀ ਕਰਦਾ ਤੇ ਉਹਦੀ ਉਹ ਬਣਦੀ ਆ ਬੰਦਾ ਸਿਫਤ ਕਰੇ ਹੈ। ਉੱਥੇ ਡਾਲਰਾਂ ਦੇ ਵਿੱਚ ਪੈਸੇ ਚੱਲਦੇ ਯਾਰ, ਉੱਥੇ ਕਿਹੜਾ ਰੁਪਈਏ ਚੱਲਦੇ। ਅੱਛਾ, ਆਪਣੇ ਉੱਥੇ ਚੜ੍ਹਦੇ ਪੰਜਾਬ ਤੋਂ ਜਿਹੜੇ ਸਰਦਾਰ ਭਰਾਵਾਂ ਨੇ ਆਪਾਂ ਨੂੰ ਉੱਥੇ ਖਾਣੇ ਖਿਲਾਏ ਵੰਨ ਪਵੰਨੇ, ਉਹ ਕੀ ਗੱਲ ਭੁੱਲ ਜਾਾਂਗੇ ਆਪਾਂ? ਉਹ ਲੈ ਉਹ ਮੰਦੀ ਸਾਦੇ ਉਹਨੂੰ, ਨਾਮ ਉਹਦਾ ਮੰਦੀ ਹੈ, ਬੜੀ ਚੰਗੀ ਹੈ। ਲੈ ਉਹੀ ਨਹੀਂ ਭੁੱਲਣ ਲੱਗੇ ਸਾਰੀ ਜ਼ਿੰਦਗੀ। ਅੱਛਾ, ਇੱਕ ਹੋਟਲ ਆ ਜੀ ਦੁਬਈ ਦਾ ਸਾਰਿਆਂ ਤੋਂ ਵੱਡਾ ਹੋਟਲ, ਉਹਨੂੰ ਸਾਦੇ ਪਟਿਆਲਾ ਹੋਟਲ। ਭੰਬੀਰੀ ਹੋਟਲ, ਪਟਿਆਲਾ ਹੋਟਲ। ਨਹੀਂ ਭੰਬੀਰੀ ਸੀ ਉਹ ਭੰਬੀਰੀ ਮਲਕ ਨਹੀਂ ਸੀਗਾ, ਨਿਸਾਰ। ਤੇ ਪਟਿਆਲਾ ਹੋਟਲ ਤੇ ਸੀ ਇੰਦਰਜੀਤ ਬਾਈ, ਇੰਦਰਜੀਤ। ਹਾਂ, ਤੇ ਉਹ ਕਿੰਨਾ ਉਹਨਾਂ ਨੇ ਸਾਡਾ ਮਾਨ ਸਨਮਾਨ ਕੀਤਾ ਉੱਥੇ ਦੁਬਈ। ਹੋਇਆ ਕਿਵੇਂ? ਹਾਂਜੀ, ਹੋਇਆ ਕਿਵੇਂ? ਰੋਟੀ ਇੰਜ ਹੋਇਆ ਵੀ ਉਹਨਾਂ ਨੇ ਨਾ, ਉਹ ਹੋਟਲ ਵਾਲਿਆਂ ਦਾ ਅਸੂਲ ਸੀ ਵੀ ਉਹ ਸ਼ੁਰੂ ਦੇ ਵਿੱਚ ਨਾ ਉਹ ਕਰਦੇ ਸਟਾਰਟਿੰਗ ਕੋਈ ਨਿੱਕੀ ਸ਼ਾਇਦ ਦਿੰਦੇ ਆ। ਸਾਨੂੰ ਨਹੀਂ ਸੀ ਪਤਾ, ਮੈਨੂੰ ਤਾਂ ਜੋਈਏ ਨੂੰ ਨਹੀਂ ਸੀ ਪਤਾ ਇਸ ਗੱਲ ਦਾ। ਤੇ ਉਹ ਜਦੋਂ ਨਿੱਕੀ ਸ਼ਾਇ ਲਿਆਉਣ ਲੱਗੇ ਨਾ, ਅਸੀਂ ਉਹ ਫੜ ਕੇ ਤੇ ਜੂੰ ਖਾਣ ਝੰਬਣ ਲੱਗੇ। ਅਸੀਂ 2 4 ਲੱਡੂ ਜੇ ਆਣ ਜੋ। ਉਹ ਫਿਰ ਉਹ ਬਾਈ ਬੋਲਿਆ ਸਰਦਾਰ ਜਿਹੜਾ ਇੰਦਰਜੀਤ ਸੀ, ਉਹ ਕਹਿੰਦਾ ਹਜੇ ਰੋਟੀ ਆਣੀ ਆ। ਮੈਂ ਕਿਹਾ ਇਹ ਕੀ ਸੀ? ਕਹਿੰਦਾ ਇਹ ਸਟਾਰਟਿੰਗ ਹੁੰਦੀ। ਮੈਂ ਕਿਹਾ ਅਸੀਂ ਤਾਂ ਸਟਾਰਟਿੰਗ 'ਚ ਹੀ ਰੱਜੇ ਪਏ ਵੀ, ਜਾਂ ਤਾਂ ਸਾਨੂੰ ਪਹਿਲਾਂ ਦੱਸ ਦਿੰਦਾ ਵੀ ਇਹ ਸਟਾਰਟਿੰਗ ਆ। ਲਿਆ ਮਠਿਆਈ ਖਾਈ ਹੁਣ। ਹਾਂਜੀ, ਮਠਿਆਈ ਦੀ ਗੱਲ ਮੈਂ ਕਰ ਰਿਹਾ ਸੀ। ਲਓ ਵੀ ਦੋਸਤੋ, ਟਾਈਮ ਵੱਜ ਗਏ ਹੁਣ 10:30 11 ਚੱਲੇ। ਤੇ ਟਾਈਮ ਬਹੁਤ ਹੋ ਗਿਆ, ਠੰਡ ਵੀ ਬੜੀ ਆ। ਇਹ ਸੀ ਸਾਡਾ ਅੱਜ ਦਾ ਵਲੌਗ ਤੇ ਗੱਪਾਂ ਛੱਪਾਂ ਮਾਰੀਆਂ ਪਵਾਵਾ। ਸਵੇਰੇ ਤੁਹਾਨੂੰ ਹੋਰ ਸਵੇਰੇ ਇੱਥੇ ਆਪਾਂ ਤੇ ਸੁਰਿਆ ਸਾਹਿਬ ਨਾਲ ਫਿਲਮ ਬਣਾਉਣੀ। ਕਿਹੜੀ ਫਿਲਮ ਬਣਾਉਣੀ? ਫਿਲਮ ਬੜੀ ਵਧੀਆ ਫਿਲਮ ਆ ਰਹੀ ਹੈ ਜੀ। ਹਜੇ ਪਤਾ ਨਹੀਂ। ਹਾਂ, ਹਜੇ ਨਹੀਂ ਪਤਾ, ਹਜੇ ਕਹਿੰਦੇ ਵਧੀਆ ਫਿਲਮ ਆਊਗੀ।
ਸੋ ਜੁੜੇ ਰਹਿਣਾ ਅਗਲੇ ਵਲੌਗ ਤੱਕ, ਇਹਦਾ ਇੱਕ ਹੋਰ ਪਾਰਟ ਤੁਹਾਡੇ ਤੱਕ ਸਵੇਰੇ ਲੈ ਕੇ ਆਵਾਂਗੇ। ਮਿਲਦੇ ਆ ਫਿਰ, ਰੱਬ ਰੱਖ।